ਅੰਦਰ ਲੈ ਕੇ ਜਾਓਗੇ ਕਿ ਨਹੀਂ? ਹਾਂਜੀ ਆ ਜਾਓ। ਚਲੋ ਤੇ ਰਾਣਾ ਸਾਹਿਬ ਵੀ ਸਾਡੇ ਤਰ੍ਹਾਂ ਹੀ ਨੇ, ਪ੍ਰਾਹੁਣੇ ਘਰ ਆ ਗਏ ਤੇ ਫੁੱਲ ਦੀ ਬੰਦਾ ਲੈਣ ਗਿਆ। ਨਹੀਂ ਤੁਹਾਡਾ ਟਾਈਮ ਦਾ ਅੱਗੇ ਪਿੱਛੇ ਆ। ਮੈਂ ਤੇ ਕੱਲ 3 ਗੁਲਦਸਤੇ ਬਾਹਰ ਸਿੱਟੇ ਨੇ। ਲਓ ਵੀ ਸ਼ਾਰਟ ਨੋਟਿਸ 'ਚ ਰਾਣਾ ਸਾਹਿਬ ਨੇ ਤਿਆਰੀ ਕਰ ਲਈ। ਰਾਣਾ ਸਾਹਿਬ ਕੀ ਬਾਤਾਂ ਤੁਹਾਡੀਆਂ। ਸ਼ਾਰਟ ਨੋਟਿਸ ਸਿਰਫ ਘੰਟੇ ਦਾ। ਅਸੀਂ ਭੱਜ ਰਹੇ ਹਾਂ ਵੀ ਹੁਣ ਸਾਡੇ 'ਚ ਪਿਆਰ ਖਤਮ ਹੋ ਗਿਆ, ਸਾਡੇ ਰਿਸ਼ਤੇ ਖਤਮ ਹੋ ਗਏ, ਸਾਡੇ 'ਚ ਵੈਲਿਊਜ਼ ਖਤਮ ਹੋ ਗਈਆਂ। ਬੜਾ ਹੀ ਚਾਅ ਚੜਿਆ। ਅੱਛਾ ਜੀ, ਬਹੁਤ ਜ਼ਿਆਦਾ। ਥੋੜਾ ਜਿਹਾ ਚਾਹ ਮੋੜ ਦਿਓ ਸਾਨੂੰ। 10 ਦਿਨ ਦਾ ਰੋਜ਼ ਇਹ ਮੈਸੇਜ ਆਉਂਦਾ ਸੀ ਵੀ ਮੇਰੇ ਬੂਟ ਦੇ ਦਿਓ ਯਾਰ, ਮੇਰੇ ਬੂਟ ਲਿਆ ਦਿਓ। ਤੁਸੀਂ ਇਦਾਂ ਕਰੋ, ਫੋਟੋ ਹੱਥ 'ਚ ਬੈਰਿੰਗ ਪਵਾ ਲਓ। ਸਾਰੀ ਜ਼ਿੰਦਗੀ ਦੇ ਮੈਨੂੰ ਟਾਈ ਬੰਨਣਾ ਨਹੀਂ ਆਇਆ ਤੇ ਸੇਮ ਮੋਬਾਈਲ ਵਾਲਾ ਘੁਮਾਣਾ ਵੀ ਜਿੱਥੇ ਇਹ ਜੇ ਘੁਮਾਉਂਦੇ ਨਾ ਤੇ ਮੈਨੂੰ ਭੁੱਲ ਜਾਂਦਾ। ਕਹਿੰਦੇ ਇਹ ਤਲਵਾਰ ਤੁਹਾਡੇ ਲਈ ਲਿਆਇਆ। ਨਾਸਾ ਕਹਿੰਦੇ ਖੁੰਡੀ ਤੇ ਨਹੀਂ ਕਹਿੰਦੇ ਨਹੀਂ ਤੇਜ਼, ਕਹਿੰਦੇ ਫੜਾਉਂਦਾ ਕਿਉਂ ਨਹੀਂ। ਐਂਡ ਸ਼ੀ ਲਵਡ ਇਟ। ਤੁਹਾਡੇ ਜਿਹੜੇ ਮਾਸ਼ਾਅੱਲਾ ਕਲਮਾਤ ਨਿਕਲਦੇ, ਉਹ ਤੁਸੀਂ ਜੋ ਕੁਝ ਸੁਣਾਉਂਦੇ ਹੋ, ਦੈਟਸ ਅ ਸੁਫੀਆਨਾ ਔਰ ਆਈ ਲਵਡ ਇਟ। ਥੈਂਕ ਯੂ। ਸੱਚਾਈ ਵਿੱਚ ਨਾ ਗੂੰਜਦੀ ਆ, ਵਿੱਚ ਦਿਲ ਦੇ ਵਿੱਚ ਜਾਂਦੀ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ ਤੇ ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ। ਅੱਜ ਦਾ ਨਵਾਂ ਦਿਨ ਤੇ ਨਵਾਂ ਬਲੌਗ ਲੈ ਕੇ ਤੁਹਾਡੇ ਰੂਬਰੂ ਲਾਹੌਰ ਖਲੋਤਾ ਮੈਂ। ਕੱਲ ਲੈਲਪੁਰ ਜਾਣਾ ਸੀ, ਜਾਇਆ ਨਹੀਂ ਗਿਆ ਕਿਉਂਕਿ ਰਸਤੇ ਬਲੌਕ ਨੇ। ਤੇ ਅੱਜ ਅਸੀਂ ਫਿਲਹਾਲ ਰਿਪਨ ਖੁਸ਼ੀ ਹੋਣੀ, ਭੈਣ ਹੋਣੀ, ਰਿਪਨ ਭੈਣ ਤੇ ਖੁਸ਼ੀ ਮੇਰਾ ਭਰਾ, ਅਸੀਂ ਆ ਗਏ ਹਾਂ ਲਾਹੌਰ ਰਾਣਾ ਜਬਾਰ ਸਾਹਿਬ ਦੇ ਕੋਲ। ਪਹਿਲਾਂ ਉਹਨਾਂ ਕੋਲ ਨਾਸ਼ਤਾ ਕਰਾਂਗੇ, ਨਾਸ਼ਤਾ ਕਰਕੇ ਤੇ ਫਿਰ ਵੇਖਾਂਗੇ ਰਸਤੇ ਖੁੱਲ੍ਹੇ। ਅੱਜ ਦੀ ਪਲੈਨਿੰਗ ਕੋਈ ਨਹੀਂ ਵੀ ਜਾਣਾ ਕਿੱਥੇ, ਇਸ ਤੋਂ ਦੱਸਣਾ ਨਹੀਂ ਤੁਹਾਨੂੰ ਵੀ ਕਿੱਥੇ ਜਾਣਾ, ਸਾਨੂੰ ਆਪ ਨਹੀਂ ਪਤਾ ਕਿਉਂਕਿ ਰਾਹ ਬੰਦ ਨੇ। ਤੇ ਜਿੱਧਰ ਵੀ ਗਏ ਅੱਜ ਜੁੜੇ ਰਹਿਣਾ ਨਾਲ ਸਾਡੇ ਚੈਨਲ ਦੇ। ਵੀਰ ਸਿੰਘ ਹੋਣੀ ਸੁੱਤੇ ਨੇ, ਲੇਕਿਨ ਰਾਤੀ ਰਿਕਾਰਡ ਕਰਦੇ ਸਨ, ਗਾਣਾ ਰਿਕਾਰਡ ਕਰਦੇ ਸੀ, ਸ਼ੂਟ ਕਰਨਾ ਲਾਹੌਰ ਦੇ ਵਿੱਚ, ਤੇ ਉਸ ਕਰਕੇ ਉੱਠੇ ਨਹੀਂ ਹਲੇ। ਆਪਾਂ ਨਾਸ਼ਤਾ ਕਰਨ ਰਾਣਾ ਸਾਹਿਬ ਕੋਲ ਆ ਗਏ ਹਾਂ, ਜਾ ਕੇ ਫਿਰ ਉਹਨਾਂ ਨੂੰ ਉਠਾਉਂਦੇ ਹਾਂ। ਆਓ ਰਾਣਾ ਸਾਹਿਬ ਨੂੰ ਇੱਕ ਵਾਰੀ ਮਿਲਦੇ ਹਾਂ। ਰਾਣਾ ਸਾਹਿਬ ਖਲੋਤੇ ਆ। ਨੋ ਵੀ ਰਾਣਾ ਸਾਹਿਬ ਕੋਲ ਪਹੁੰਚ ਗਏ। ਰਾਣਾ ਸਾਹਿਬ ਸ਼ੁਕਰੀਆ ਤੁਹਾਡਾ ਜਨਾਬ, ਤੁਸੀਂ ਸਾਨੂੰ 1 ਵਜੇ ਨਾਸ਼ਤਾ ਕਰਾਉਣ ਲੱਗੇ ਹੈ। ਉਹ ਵੀ ਹੁਣ ਖਾਣਾ ਕੀਤਾ। 3 ਦਿਨਾਂ ਦੇ ਬੁਲਾ ਰਹੇ ਸੀਗੇ। 3 ਦਿਨ ਖਾਣਾ ਤੁਹਾਡੇ ਜ਼ਿੰਮੇ ਆ। 3 ਦਿਨ ਦਾ ਇਕੱਠਾ ਹੀ ਖਾਣਾ ਪੈਣਾ ਹੁਣ। ਹਾਂਜੀ। ਹਾਂ, ਅੰਦਰ ਲੈ ਕੇ ਜਾਓਗੇ ਕਿ ਨਹੀਂ? ਹਾਂਜੀ ਆ ਜਾਓ। ਚਲੋ ਤੇ ਰਾਣਾ ਸਾਹਿਬ ਵੀ ਸਾਡੇ ਤਰ੍ਹਾਂ ਹੀ ਨੇ, ਪ੍ਰਾਹੁਣੇ ਘਰ ਆ ਗਏ ਤੇ ਫੁੱਲ ਦੀ ਬੰਦਾ ਲੈਣ ਗਿਆ। ਨਹੀਂ ਤੁਹਾਡਾ ਟਾਈਮ ਦਾ ਅੱਗੇ ਪਿੱਛੇ ਆ। ਮੈਂ ਤੇ ਕੱਲ 3 ਗੁਲਦਸਤੇ ਬਾਹਰ ਸਿੱਟੇ ਨੇ। ਲਓ ਵੀ ਸ਼ਾਰਟ ਨੋਟਿਸ 'ਚ ਰਾਣਾ ਸਾਹਿਬ ਨੇ ਤਿਆਰੀ ਕਰ ਲਈ। ਰਾਣਾ ਸਾਹਿਬ ਕੀ ਬਾਤਾਂ ਤੁਹਾਡੀਆਂ। ਸ਼ਾਰਟ ਨੋਟਿਸ ਸਿਰਫ ਘੰਟੇ ਦਾ। ਪਰਾਠੇ ਵੀ ਆ ਰਹੇ ਨੇ, ਮੂਲੀਆਂ ਵਾਲੇ ਵੀ ਆ ਰਹੇ ਨੇ, ਚਟਨੀਆਂ ਵੀ ਆ ਰਹੀਆਂ। ਇਹ ਸਾਗ ਰਾਣਾ ਸਾਹਿਬ ਕਿੱਥੋਂ ਉਗਾਇਆ ਜੇ? ਘਰ ਦੇ ਹੀ ਸੀ। ਘਰ ਦਾ ਕਿਥੋਂ? ਘਰ ਬੀਜਿਆ ਤਾਂ? ਪਿੰਡੋਂ ਮਾ ਆਉਂਦਾ। ਅੱਛਾ ਪਿੰਡੋਂ। ਇਹ ਕੌਲੀਆਂ ਜੀ, ਇਹ ਪਲੇਟਾਂ। ਬੜੀ ਇੰਪੋਰਟੈਂਟ ਗੱਲ ਹੋਣੀ, ਮੈਂ ਕਿਹਾ ਮੈਂ ਰਿਕਾਰਡ ਕਰ ਲਾਂ। ਕੀ ਫਰਮਾ ਰਹੇ ਸੋ ਆਪਣਾ ਹੰਜਰਾ ਸਾਹਿਬ ਕਰਦੇ ਪਿਆ ਸੀ ਕਿ ਜਿਵੇਂ ਕੱਚੇ ਘਰ ਆਪਾਂ ਸੋਚਦੇ ਆ ਵੀ ਇਹ ਵਿਰਸਾ ਸਾਡਾ, ਜਾਂ ਕੱਚੀਆਂ ਸੜਕਾਂ ਬੰਦੇ ਸਮਝਦੇ ਨੇ, ਤੇ ਉਹ ਗੱਲ ਕਰਦੇ ਸੀ ਵੀ ਹੱਥ ਨਹੀਂ ਪੈਂਦਾ। ਜਦੋਂ ਪੈਸਾ ਆ ਜਾਵੇ ਕੱਚੇ ਘਰਾਂ 'ਚ ਰਹਿਣ ਨੂੰ ਕਿਹਦਾ ਮਨ ਕਰਦਾ। ਨਾਲ ਹੀ ਢਾਹ ਕੇ ਅਗਲਾ ਪੱਕੇ ਪਾ ਲੈਂਦਾ, ਕੋਠੀ ਨਾਲ ਦੀ ਨਾਲ, ਤੇ ਪਾਉਂਦਾ ਵੀ 4 ਫੁੱਟ ਉੱਚੀ ਆ ਦੂਜੇ ਤੋਂ ਵੀ ਪਾਣੀ ਇਹਦੇ ਵੱਲ ਜਾਵੇ ਮੇਰੇ ਨਾਲ। ਤੇ ਅਸਲ ਵਿਰਸਾ ਜਿਹੜਾ ਉਹ ਸਾਡੀ ਹਿਸਟਰੀ, ਇਤਿਹਾਸ, ਬੋਲੀ ਹੈ। ਤੇ ਦੂਸਰੀ ਗੱਲ ਅਸੀਂ ਕਰਦੇ ਪਏ ਸੀ ਕਿ ਜਿਵੇਂ ਬੋਲੀ ਦੇ ਵਿੱਚ ਨਵੀਆਂ ਚੀਜ਼ਾਂ ਆਈਆਂ ਨੇ, ਜਿਵੇਂ ਕੰਪਿਊਟਰ ਹੈ, ਮੋਬਾਈਲ ਹੈ, ਟਰੈਕਟਰ ਹੈ, ਜਾਂ ਲੈਪਟਾਪ ਇੱਦਾਂ ਦੀਆਂ ਸ਼ਾਵਾਂ, ਤੇ ਇਹਨਾਂ ਦੇ ਨਾਂ ਅਸੀਂ ਇੰਗਲਿਸ਼ ਦੇ ਵਿੱਚ ਹੀ ਵਰਤਨੇ ਆ। ਸਾਡੀ ਅਸਾਂ ਅੱਗੇ ਡਿਕਸ਼ਨਰੀ ਨਹੀਂ ਬਣਾਈ ਇਹਦੀ, ਇਹਨੂੰ ਅਸੀਂ ਨਵੇਂ ਅੱਖਰ ਨਹੀਂ ਦਿੱਤੇ, ਐਕਸਟੈਂਡ ਨਹੀਂ ਕੀਤਾ ਆਪਣੀ ਬੋਲੀ ਨੂੰ, ਬਲਕਿ ਜਿਹੜੇ ਹੈ ਸੀ ਉਹ ਵੀ ਸਾਡੇ ਮਿਟਦੇ ਜਾਂਦੇ ਨੇ। ਅਗਰ ਦੂਜੀ ਗੱਲ ਇਹ ਕਿ ਸਾਡੀ ਬੋਲਚਾਲ ਦੇ ਵਿੱਚ ਇੰਗਲਿਸ਼ ਦੇ ਲਫ਼ਜ਼ ਜ਼ਿਆਦਾ ਆਉਂਦੇ ਨੇ ਜਾਂ ਅਸੀਂ ਵਰਤਦੇ ਹਾਂ। ਮੈਨੂੰ ਲੱਗਦਾ ਕਿ ਉਹ ਬਹੁਤ ਵੱਡੀ ਗੱਲ ਨਹੀਂ ਹੈ, ਕਿਉਂਕਿ ਲੋੜ ਮੁਤਾਬਕ ਜ਼ਬਾਨਾਂ ਤੋਂ ਅੱਖਰ ਲੈਂਦੇ ਆ, ਉਧਾਰ ਆਉਂਦੇ ਰਹਿੰਦੇ ਆ। ਹਾਂ, ਉਰਦੂ ਕਿੰਨੀਆਂ ਜ਼ਬਾਨਾਂ ਦਾ ਮਿਕਸਚਰ ਹੈ। ਇਸੇ ਤਰ੍ਹਾਂ ਆਪਣਾ ਸੰਸਕ੍ਰਿਤ, ਪ੍ਰਾਕ੍ਰਿਤ ਤੋਂ ਰਲੀਆਂ ਮਿਲੇ ਲਫ਼ਜ਼ ਹੈਗੇ ਨੇ, ਪੰਜਾਬੀ ਦੇ ਵਿੱਚ ਆਪਣਾ ਹੈਗੇ ਨੇ, ਇੰਗਲਿਸ਼ ਦੇ, ਉਹ ਤਾਂ ਕੋਈ ਵੱਡੀ ਗੱਲ ਨਹੀਂ। ਹੁਣ ਲੱਗੇ ਪੀਣ ਅਸੀਂ ਚਾਹ। ਪੀਓ ਚਾਹ। ਉਹ ਜਿਵੇਂ ਹੋਈ ਸੀ ਨਾ ਆਪਣੀ ਕਾਨਫਰੰਸ ਹੋਈ ਹੈ, ਇਹਦੇ ਤੇ ਵੀ ਸੈਸ਼ਨ ਰੱਖਿਆ ਸੀ। ਸੌਰੀ ਵਿੱਚ ਹਿਲ ਜਾ। ਉਹ ਤੇ ਹੋਰ ਪਾਸੇ ਆਉਣੇ ਬਾਕੀ ਦੁਨੀਆ 'ਚੋਂ, ਹਨਾ। ਫੇਰ ਤੁਹਾਨੂੰ ਇਹ ਲੱਗਦਾ ਆ ਵੀ ਜਦੋਂ ਬਾਕੀ ਤੁਸੀਂ ਡਿਵੈਲਪਡ ਜਾਂ ਹੋਰ ਕੰਟਰੀਜ਼ ਘੁੰਮ ਕੇ ਆਉਂਦੇ ਹੋ ਨਾ, ਤੁਹਾਨੂੰ ਫਿਰ ਇੱਥੇ ਆ ਕੇ ਐਂ ਲੱਗਦਾ ਤੁਹਾਨੂੰ, ਮਤਲਬ ਜਿਵੇਂ ਵੀ ਪੁਰਾਣੇ ਟਾਈਮ 'ਚ, ਪੁਰਾਣੇ ਸਮੇਂ 'ਚ ਆ ਗਏ ਹੁੰਦੇ ਤੁਸੀਂ, ਹਨਾ। ਕਿਉਂਕਿ ਉਹ ਤਾਂ ਲੱਗਦਾ ਜਿਹੜੀਆਂ ਚੀਜ਼ਾਂ ਹੁਣ ਪਹਿਲਾਂ ਲੰਘ ਗਈਆਂ ਹੱਥੋਂ,
ਤੇ ਉਹ ਅਜੇ ਤੇ ਅਵੇਲੇਬਲ ਆ। ਉਹ ਤੁਹਾਨੂੰ ਤੇ ਚੰਗੀਆਂ ਲੱਗ ਰਹੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਤਰੱਕੀ ਕਰ ਲਈ, ਉਹ ਤੇ ਕਹਿੰਦੇ ਹਾਂ ਯਾਰ ਆ ਮੈਂ ਆਪਣੇ ਬਚਪਨ 'ਚ ਵੇਖਿਆ ਸੀ, ਸੁਣਿਆ ਸੀ ਜਾਂ ਵੇਖਿਆ ਸੀ। ਪਰ ਸਾਡੇ ਤੇ ਲੋਕਾਂ ਨੂੰ ਉਹੀ ਮੈਂ ਤੁਹਾਨੂੰ ਯਾਦ ਆ ਜਦੋਂ ਆਪਾਂ ਪਿਛਲੇ ਸਾਲ ਉੱਥੇ ਕੱਚੇ ਘਰ 'ਚ ਗਏ ਸੀ, ਉਹਨਾਂ ਨੇ ਕਿਹਾ ਸੀਗਾ, ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ, ਕਹਿੰਦਾ ਵੀ ਅਸੀਂ ਤਾਂ ਚਾਹੁੰਦੇ ਆ ਵੀ ਸਾਡੇ ਪੱਕੇ ਹੋਣ ਸਾਰਾ ਕੁਝ। ਮੈਂ ਉਹਨਾਂ ਨੂੰ ਕਿਹਾ ਸੀ ਪਰ ਇਹ ਗੱਲ ਹੈ ਜਿਹਦੇ ਕੋਲੇ ਜਿਹੜੀ ਚੀਜ਼ ਨਹੀਂ ਹੁੰਦੀ ਨਾ ਉਧਰ ਨੂੰ ਭੱਜਦਾ ਹਨਾ। ਤੁਹਾਨੂੰ ਪਤਾ ਅਸੀਂ ਕਿਹੜੀ ਗੱਲ ਨੂੰ ਭੱਜ ਰਹੇ ਆ? ਅਸੀਂ ਭੱਜ ਰਹੇ ਆ ਵੀ ਹੁਣ ਸਾਡੇ 'ਚ ਪਿਆਰ ਖਤਮ ਹੋ ਗਿਆ, ਸਾਡੇ ਰਿਸ਼ਤੇ ਖਤਮ ਹੋ ਗਏ, ਸਾਡੇ 'ਚ ਵੈਲਿਊਜ਼ ਖਤਮ ਹੋ ਗਈਆਂ ਤੇ ਸਾਡੇ ਕੋਲ ਪੱਕੇ ਘਰ ਆ ਗਏ, ਕੋਠੀਆਂ ਆ ਗਈਆਂ, ਕਾਰਾਂ ਆ ਗਈਆਂ, ਸਾਰਾ ਕੁਝ ਆ ਗਿਆ। ਸਾਡੇ ਕੋਲ ਹੁਣ ਜਿਹੜੀ ਚੀਜ਼ ਸਾਡੇ ਤੋਂ ਮਿਸ ਹੋ ਗਈ ਅਸੀਂ ਉੱਧਰ ਨੂੰ ਭੱਜਦੇ ਆ ਵੀ ਸਾਡੇ ਕੋਲੇ ਉਹ ਕਿਉਂ ਗਈ ਹੈਨਾ। ਤੇ ਹੁਣ ਹਾਂ ਤੇ ਹੁਣ ਤੁਸੀਂ ਦੇਖੋ ਵੀ ਤੁਹਾਡੇ ਕੋਲੇ ਉਹ ਚੀਜ਼ ਪਈ ਹੈ ਜੀ, ਤੁਹਾਡੇ ਕੋਲੇ ਪਈ ਹੈ, ਤੁਹਾਡੀ ਅਪਰੋਚ ਨਹੀਂ ਹੈਗੀ ਹਜੇ ਤੱਕ, ਮਤਲਬ ਉਹ ਬੰਦਿਆਂ ਦੀ ਜਿਨ੍ਹਾਂ ਕੋਲੇ ਆਪਾਂ ਪਾਰਟਿਕੂਲਰ ਉਹਨਾਂ ਦੇ ਜਾ ਕੇ ਆਏ ਸੀ ਪਿੰਡ 'ਚ, ਉਹਨਾਂ ਨੂੰ ਗੱਡੀਆਂ ਹੋਣੀਆਂ, ਪੱਕਾ ਘਰ ਹੋਣਾ, ਉਹਨਾਂ ਨੂੰ ਉਹ ਬਹੁਤ ਵੱਡੀ ਗੱਲ ਲੱਗਦੀ ਹੈ ਜਿਹੜੀ ਚੀਜ਼ ਬੰਦੇ ਕੋਲ ਨਹੀਂ ਹੈਗੀ। ਬਜ਼ੁਰਗਾਂ ਦੀਆਂ ਚੀਜ਼ਾਂ ਦੇ ਵਿੱਚੋਂ ਅਸੀਂ ਘਰਾਂ ਨੂੰ ਹੀ ਇੰਪੋਰਟੈਂਟ ਦਿੰਦੇ ਆ ਕਿ ਸਾਡਾ ਵਿਰਸਾ ਸੀ। ਜਿਹੜੇ ਬਜ਼ੁਰਗ ਰਲ ਕੇ ਰਹਿੰਦੇ ਸੀ, ਇਕੱਠੀਆਂ ਜੋਗਾਂ ਵਾਹੁੰਦੇ ਸੀ, ਵੰਗਾਰਾਂ ਪਾਉਂਦੇ ਸੀ ਦੂਜੇ ਨੂੰ, ਚਾਹ ਦੇ ਪਾਣੀ ਦੇ ਕੱਪ ਤੇ ਇੱਕ ਦੂਜੇ ਦੇ ਮੂੰਹ ਪਿਆਰ ਤੇ ਕਿੱਲਾ ਕਿੱਲਾ ਕਣਕ ਦਾ ਵੱਢ ਆਉਂਦੇ ਸੀ ਜਾ ਕੇ, ਉਹ ਸਾਡੇ 'ਚ ਰਿਹਾ ਕੋਈ ਨਹੀਂ। ਬਿਹਤਰ ਇਹ ਕਿ ਅਸੀਂ ਉਹਨਾਂ ਦੀ ਦੀਦ ਪਿਆਰ ਨੂੰ ਲੈ ਕੇ ਅੱਗੇ ਟੁਰੀਏ, ਉਵੇਂ ਅਸੀਂ ਆਪਸ ਦੇ ਵਿੱਚ ਕੋਈ ਦੀਦ ਪਿਆਰ ਬਣਾਈਏ। ਉਹ ਵੀ ਤਾਂ ਕਿ ਸਾਡਾ ਵਿਰਸਾ ਹੀ ਹੈ ਨਾ। ਮੇਨ ਇਹ ਗੱਲ ਏ ਕਿ ਭਾਜੀ ਉਹਨਾਂ ਕੋਲ ਕੱਚੇ ਘਰਾਂ ਵਾਲਿਆਂ ਕੋਲ ਜਿਹੜੀ ਸ਼ੈ ਨਹੀਂ ਉਹਦੇ ਵਾਸਤੇ ਤਰਸਦੇ ਆ, ਤੇ ਸਾਡੇ ਜਿਨ੍ਹਾਂ ਕੋਲ ਸਾਰਾ ਕੁਝ ਆ ਗਿਆ ਨਾ ਬਈ ਇਹਦਾ ਹਿਊਮਨ ਬੀਇੰਗ ਦਾ ਨੇਚਰ ਆ। ਤੇ ਜਿਹੜੇ ਉਹ ਚੀਜ਼ਾਂ ਜਿਨ੍ਹਾਂ ਕੋ ਉਹ ਅਲੋਪ ਹੋਈਆਂ ਉਹ ਫੇਰ ਉਹਨਾਂ ਨੂੰ ਵੇਖ ਕੇ ਤਰਸਦੇ। ਕੁਝ ਲੋਕ ਪਾਸ ਜਾ ਕੇ ਜੀਣਾ ਚਾਹੁੰਦੇ ਆ, ਕੁਝ ਉੱਤੇ ਨੂੰ ਵੇਖ ਕੇ ਅੱਗੇ ਜੀਣਾ ਚਾਹੁੰਦੇ ਆ। ਹਾਲ ਦੀ ਘੜੀ ਪ੍ਰੈਜ਼ੈਂਟ ਸਭ ਤੋਂ ਵੱਡੀ ਸ਼ੈ ਹੈ। ਸ਼ੁਕਰੀਆ, ਮਿਹਰਬਾਨੀ ਹੋਈ, ਆਉਣ ਦੇ ਕੋਈ ਨਹੀਂ, ਫੇਰ ਮਿਲਦੇ ਆ। ਅਸੀਂ ਹੁਣ ਚੱਲ ਜਾਣਾ ਫੈਸਲਾਬਾਦ ਅੱਜ। ਅੱਛਾ ਜੀ, ਮੈਂ ਦਿਹਾੜੀ ਕੱਢ ਕੇ ਆਉਣੀ, ਘਰ ਮਿਲ ਕੇ ਆਉਣਾ, ਭਾਈ ਗਾਲਾਂ ਪੈਣ ਡਈਆਂ। ਤੁਹਾਡਾ ਸਾਰੇ ਭਾਈਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਤੁਸੀਂ ਮੈਨੂੰ ਸਪੈਸ਼ਲ ਟਾਈਮ ਤੇ ਮੈਨੂੰ ਬੜਾ ਹੀ ਚਾਅ ਚੜਿਆ। ਅੱਛਾ ਜੀ, ਬਹੁਤ ਜ਼ਿਆਦਾ। ਥੋੜਾ ਜਿਹਾ ਚਾਹ ਮੋੜ ਦਿਓ ਸਾਨੂੰ। ਮੇਰੀ ਤਾਂ ਇੱਕ ਨਹੀਂ ਠੀਕ ਹੈ ਰਾਣਾ ਸਾਹਿਬ, ਜਗਾ ਜੀ ਜੀ ਤੇਰਾ ਥੱਕੀ ਹੋਈ ਨਹੀਂ ਆ ਭਾਈ। ਪਾਕਿਸਤਾਨ ਰੇਲਵੇ ਜਿੰਦਾਬਾਦ। ਗੱਡੀ ਆ ਗਈ ਹੈ ਸਟੇਸ਼ਨ ਤੇ, ਉਹ ਆਮ ਸਾਰੀ ਖਲੋਤੀ ਹੈ। ਇਹਦੇ 'ਚ ਉਹ ਨਹੀਂ ਹੈਗਾ ਕੀ ਉਹ 'ਚ ਆਪਣੇ ਏਸੀ ਕਲਾਸ ਹੈ। ਲੈਦਾ ਹੁੰਦੇ ਨੇ ਕੈਬਨ ਦੇ। ਅੱਛਾ ਆ ਏਸੀ ਹੈ, ਬਿਜ਼ਨਸ ਕਲਾਸ ਹੈ। ਉਹ ਸੀ ਬਿਜ਼ਨਸ ਕਲਾਸ। ਉਹ ਜਿਹਦੇ ਦਰਵਾਜ਼ੇ ਚੰਗੇ ਸਮਝ ਬਿਜ਼ਨਸ। ਐਤਕੀ ਬਿਜ਼ਨਸ ਕਲਾਸ ਵੀ ਬਹਿ ਕੇ ਦੇਖੀ ਯਾਰ ਇਹਦੇ ਵਾਲੀ 'ਚ ਹੈ। ਬਿਠਾਣੇ ਤੁਹਾਨੂੰ ਔਰ ਵੀ ਬਿਜ਼ਨਸ ਕਿਹੋ ਜੀ ਹੈ। ਆਪਾਂ ਸਿੱਧਾ ਮੁਲਤਾਨ ਜਾ ਸਕਦੇ। ਇੱਥੋਂ ਮੁਲਤਾਨ ਜਾ ਸਕਦੇ ਹਾਂ, ਆ। ਮੁਲਤਾਨ ਜਾ ਸਕਦੇ। ਅੱਛਾ, ਤੁਹਾਡੇ ਵੀ ਫਾਟਕ ਤੇ ਇਦਾਂ ਰਸ਼ ਲੱਗਦਾ? ਸਾਡੇ ਆਇਆ ਹੀ ਕੁਛ ਹੁੰਦਾ ਹੈ। ਇੱਥੇ ਵੇਖੀ ਹੁਣ ਇੱਕ ਦੂਜੇ ਨਿਕਲਣ ਤੋਂ ਪਹਿਲਾਂ ਇਹਨਾਂ ਨੇ ਰਾਹ ਬੰਦ ਕਰੀ ਰੱਖਣਾ 5 ਮਿੰਟ। ਆਮਣੇ ਸਾਹਮਣੇ ਤੇ ਆ ਕੇ ਖਲੋ ਗਏ ਨੇ ਇੱਕ ਦੂਸਰੇ ਦੇ। ਲਓ ਵੀ ਹੋਟਲ ਆ ਗਏ ਆ ਤੇ ਮੇਰੇ ਸ਼ੂਜ਼ ਲੈ ਕੇ ਆਇਆ ਤੇ ਲਿਆਂਦਿਆਂ ਨੂੰ ਇਹਨਾਂ ਨੂੰ ਹੋ ਗਏ ਆ 10 ਦਿਨ। ਤੇ ਇਹਨਾਂ ਦਾ ਪਹਿਲਾਂ ਇਰਾਦਾ ਸੀ ਵੀ ਮੋੜ ਕੇ ਲੈ ਜਾਈਏ, ਮੈਂ ਨਹੀਂ ਕੱਢੋ। 10 ਦਿਨ ਦਾ ਨਾ 10 ਦਿਨ ਦਾ ਰੋਜ਼ ਇਹ ਮੈਸੇਜ ਆਉਂਦਾ ਸੀ ਵੀ ਮੇਰੇ ਬੂਟ ਦੇ ਦਿਓ ਯਾਰ, ਮੇਰੇ ਬੂਟ ਲਿਆ ਦਿਓ। ਹੈ ਨੀਲੇ ਬੂਟ ਪੱਕੇ, ਟੁੱਟਣ ਹੀ ਨਾ। ਟੁੱਟਣੀ ਨਾ। ਇਹਨਾਂ ਨੂੰ ਬਾਈ ਜੀ ਹੁਣ ਸਾਂਭ ਕੇ ਰੱਖਣਾ ਹੈ। ਇਹਨਾਂ ਨੂੰ ਪਾਉਣ ਵਾਸਤੇ ਲੈਂਦੇ ਯਾਦ ਕਰ। ਆਹ ਕੀ ਗੱਲ ਹੋਈ? ਇਹ ਯਾਦ ਕਰ ਲਿਆਂਦੀ ਹੈ। ਆਹ ਕੀ ਗੱਲ ਹੋਈ? ਤੁਸੀਂ ਸਕੈਚਰ ਦੇ ਉਹਨਾਂ ਨੂੰ ਤੇ ਮੈਨੂੰ ਲੰਡੇ ਦੇ। ਤੁਹਾਨੂੰ ਯਾਰਾ, ਇਹਨਾਂ ਨੂੰ ਯਾਰਾਂ ਦੇ ਦਿੱਤੇ ਆ। ਇਹ ਸਾਡੇ ਯਾਰ ਹੈ ਤਾਂ ਯਾਰਾਂ ਦੇ ਦਿੱਤੇ ਆ। ਮੈਨੂੰ ਲੰਡੇ ਦੇ ਲਿਆ ਤੇਰੀ ਲੰਡੇ ਦੇ ਕਿਸੇ ਨੇ ਲਿਆਂਦੇ ਭਾ। ਸ਼ੋਰੂਮ ਚੋਂ ਕਾਲ ਕੀਤੀ ਇਹਨਾਂ ਨੂੰ ਪੁੱਛੋ। ਨਹੀਂ ਤੇ ਲੇਕਿਨ ਉਹ ਬ੍ਰਾਂਡ ਦਾ ਮੈਂ ਕਦੀ ਨਾਂ ਹੀ ਨਹੀਂ ਸੁਣਿਆ। ਜਿਹਦਾ ਜ਼ਾਰਾ ਬ੍ਰਾਂਡ ਹੈ ਨਹੀਂ, ਜ਼ਾਰਾ ਬ੍ਰਾਂਡ ਨਹੀਂ ਭਾਜੀ। ਹਾਂ ਜ਼ਾਰਾ ਹੈ। ਉਹ ਜ਼ਾਰਾ ਨਹੀਂਗਾ, ਇਹ ਉਹਨੂੰ ਜ਼ਾਰਾ ਨੂੰ ਜ਼ਾਰਾ ਕਹਿੰਦੇ ਆ। ਜ਼ਾਰਾ ਭਲਵਾਨ ਨਹੀਂਗਾ, ਜ਼ਾਰਾ ਜ਼ਾਰਾ ਲੰਡਨ ਦਾ ਬ੍ਰਾਂਡ ਹੈ ਯਾਰ। ਇੱਕ ਮਿੰਟ ਬਾਈ, ਇੱਕ ਮਿੰਟ। ਲਓ ਬਾਈ, ਰਿਪਨ ਹੁਣਾਂ ਨੂੰ ਆਪਾਂ ਤੋਰਤਾ ਕਿਉਂਕਿ ਅਸੀਂ ਕਰਨਾ ਸੀ ਗਾਣਾ ਸ਼ੂਟ ਤੇ। ਇੱਕ ਵਾਰੀ ਮੈਂ ਤੁਹਾਨੂੰ ਦੱਸਿਆ ਘਰ ਜਾਣਾ ਸੀ, ਬੱਚੇ ਢੀਕਣ ਦੇ ਆ, ਬਲਕਿ ਗਾਲਾਂ ਕੱਢ ਰਹੇ ਆ ਕਿ ਸਾਡਾ ਪਿਓ ਜਿਹੜਾ ਨਾ ਨਿਕਲ ਗਿਆ, ਆਉਣ ਨਹੀਂ ਡਿਆ ਮੁੜ ਕੇ। ਤੇ ਅਸੀਂ ਇੱਕ ਵਾਰੀ ਘਰੋਂ ਹੋਈਏ ਤੇ ਫਿਰ ਆ ਕੇ ਲਾਹੌਰ ਆਪਾਂ ਵਧੀਆ ਜਿਹਾ ਕੋਈ ਕੰਮ ਕਰਨਾ, ਫਿਰਨਾ ਤੁਰਨਾ, ਨਾਲੇ ਵੀਰ ਸਿੰਘ ਨੂੰ ਫੜਾਉਣਾ। ਤੇ ਵੱਟੂ ਸਾਹਿਬ ਵੀ ਆ ਕੇ ਬੈਠੇ, ਮੈਂ ਵੱਟੂ ਸਾਹਿਬ ਨਾਲ ਇੰਟਰੈਕਸ਼ਨ ਤੁਹਾਡੀ ਕਰਾਉਣਾ। ਤੁਸੀਂ ਜਾਣਦੇ ਹੋਗੇ ਬਹੁਤ ਸੋਹਣੇ ਇੱਕ ਨਿੱਕੇ ਜਿਹੇ ਇਨਸਾਨ ਨੇ।
ਰੱਬ ਸਿਹਤ ਤੰਦਰੁਸਤੀ ਦੇਵੇ। ਆ ਵੇਖੋ ਵੇਖੋ ਭੱਟੂ ਸਾਹਿਬ, ਸਤਿ ਸ਼੍ਰੀ ਅਕਾਲ ਮਹਾਰਾਜ, ਸਤਿ ਸ਼੍ਰੀ ਅਕਾਲ। ਕਿਵੇਂ ਹੋ ਤੁਸੀਂ? ਠੀਕ ਹੋ? ਮੈਂ ਠੀਕ ਹਾਂ, ਕਾਫੀ ਪੀ ਰਹੀ ਹਾਂ ਮੁਫਤ। ਵਾਹ ਜੀ ਵਾਹ, ਵਾਹ ਜੀ ਵਾਹ। ਇੱਕ ਗੱਲ ਹੋਰ ਹੈ, ਜਿਵੇਂ ਤੂੰ ਹੱਥ ਨਹੀਂ ਘੁਮਾਇਆ ਜੇ ਨਾਲ ਹੀ ਇੰਜ ਘੁਮਾ ਲਿਆ। ਬੱਟੂ ਸਾਹਿਬ ਪਿਛਲੇ 3 ਮਹੀਨੇ ਤੋਂ ਸਿੱਖ ਰਹੇ ਆ ਵੀ ਕਿਵੇਂ ਘੁੰਮਣਾ, ਪਤਾ ਨਹੀਂ ਲੱਗਦਾ। ਤੁਸੀਂ ਇਦਾਂ ਕਰੋ ਭੱਟੂ ਸਾਹਿਬ, ਹੱਥ 'ਚ ਬੈਰਿੰਗ ਪਵਾ ਲਓ। ਨਹੀਂ ਅਸਲ ਤੇ ਹੱਥ 'ਚ ਬੈਰਿੰਗ ਪਵਾ, ਐਂ ਕਰੇ। ਉਹ ਜਿਹੜੇ ਮੋਬਾਈਲ ਨੇ ਨਾ ਹਲਕੇ ਨੇ, ਮੋਬਾਈਲ ਥੋੜਾ ਵਜ਼ਨੀ ਇਹ ਹੋ ਜਾਂਦਾ, ਅੱਛਾ, ਉਹ ਘੁੰਮਦੇ ਨਹੀਂ। ਤੁਸੀਂ ਵਜ਼ਨ ਚਾਹ ਰਹੇ ਜੀ? ਪੁੱਛਣਾ ਕੀ ਜੇ ਮੇਰੇ ਤੋਂ, ਉਹ ਪੁੱਛੋ। ਨਹੀਂ ਮੈਂ ਤਾਂ ਵੈਸੇ ਹੀ ਤੁਹਾਡੇ ਨਾਲ ਗੱਲ ਕਰਨੀ। ਮੇਰਾ ਪੁਰਨੂਰ ਚਿਹਰਾ ਦਿਖਾਣਾ, ਪੁਰਨੂਰ ਚਿਹਰਾ ਹੋਣਾ। ਦਿਖਾਓ। ਸਾਰੀ ਜਿੰਨੀ ਜਨਤਾ ਆਵਾਮ ਹੈ ਮੈਸੇਜ ਕਾਲ ਕਰਦੀ ਹੈ, ਕਹਿੰਦੇ ਵੀ ਜਿਹੜੇ ਮੈਨੂੰ ਜਾਣਦੇ ਆਂਦੇ ਵੀ ਬੱਟੂ ਸਾਹਿਬ ਦਾ ਧੰਨ ਜਿਗਰਾ ਤੇ ਧੰਨ ਉਹਨਾਂ ਦਾ ਸਿਰ ਜਿਹੜਾ ਏਡਾ ਵੱਡਾ ਭਾਰ ਚੁੱਕਿਆ। ਬਹੁਤ ਚੁੱਕਿਆ, ਇਸ ਲਈ ਤੇ ਇਹ ਹਾਲਤ ਹੈ ਯਾਰ। ਹਾਂ ਵੀਰ ਜੀ, ਵੀਰ ਹੁਣੀ ਰਾਤੀ ਕਿੱਥੇ ਤੁਸੀਂ ਗਏ? ਐਪਸ ਲੱਭੇ ਨਹੀਂ ਰਾਤੀ ਸਟੂਡੀਓ ਭਾਜੀ ਸਵੇਰੇ ਆਏ 8:30 ਹਾਂ, ਲਾਹੌਰ ਦੇ ਸਟੂਡੀਓ ਵੇਂਦੇ ਫਿਰਦੇ ਹੈ। ਪਰ ਮਜ਼ਾ ਬੜਾ ਹੈ ਯਾਰ। ਅੱਛਾ, ਸਵਾਦ ਹੈ। ਰਿਕਾਰਡ ਕੀਤਾ ਹਾਂ, ਉਹਨਾਂ ਨੇ ਬਹੁਤ ਟੈਲੈਂਟਡ ਮੁੰਡਾ ਯਾਰ। ਇੱਕ ਦੋ ਚੀਜ਼ਾਂ ਉਹਨਾਂ ਸੁਣਾਈਆਂ, ਇੱਕ ਉਹ ਤਿਆਰ ਕਰ ਰਹੇ ਨੇ ਕੁਝ ਬਹੁਤ ਸੋਹਣੀ ਕਰਨਾ। ਉਹ ਇੰਨੀ ਕੁ ਸੋਹਣੀ ਹੈ, ਮੈਂ 2-3 ਵਾਰੀ ਉਹ ਲਵਾ ਕੇ, ਕੱਲਾ 뮤직 ਹੀ ਹੈ, 2-3 ਵਾਰੀ ਲਵਾ ਕੇ ਬਸ ਮੈਂ ਐ ਮਸਤ ਹੋ ਕੇ ਸੁਣਾ। ਵਾਹ, ਵੀਰ ਸਾਡਾ ਸੌਂ ਗਿਆ ਸੀ, ਇਹਨੂੰ ਸਵਾਤਾ ਇਹ ਵੀ ਇਹਦੇ ਵਿੱਚ ਥੋੜੀ ਜਿਹੀ ਬੱਸ ਹੋ ਗਈ। ਇਹ ਫਿਰ ਬੈਠਾ ਕੁਰਸੀ ਤੇ ਸੌਂ ਲਿਆ, ਮੈਂ ਅੰਦਰ ਜਾ ਕੇ ਸੌਂਦਾ। ਅੱਛਾ, ਲਾਲਾ ਜੀ ਬਹੁਤ ਤੰਗ ਕੀਤਾ ਰਾਤ। ਅਫਜ਼ਲ ਸਾਰ ਲਾਲਾ ਜੀ। ਹਾਂ ਇਹ ਹੁਣੇ ਮੇਰੇ ਕੋਲ ਆ ਰਹੇ। ਹਾਂ, ਅੱਛਾ ਹੁਣ ਤੁਸੀਂ ਤੰਗ ਕਰਕੇ ਆਏ ਹੋ? ਹਾਂ ਹਾਂ, ਮੈਂ ਛੇਤੀ ਉਠਾਤਾ ਸੀ, ਮੈਂ ਕਿਹਾ ਮੈਂ ਵੀ ਆ ਰਿਹਾ। ਚਲੋ ਜੀ, ਆਪਾਂ ਕਰ ਲਈ ਹੁਣ ਤਿਆਰੀ, ਜਾਣਾ ਲੈਲਪੁਰ ਔਰ ਸ਼ਰੀਫ ਨੂੰ। ਰਾਹ ਵੱਧ ਰਹੇ ਤੇ ਪਿੰਡਾਂ ਦੇ ਵਿੱਚੋਂ ਐ ਲੰਘ ਕੇ ਜਾਣਾ, ਜਿਵੇਂ ਹੱਥ ਘੁਮਾਉਣਾ ਐ ਲੰਘ ਕੇ ਜਾਣਾ ਪਿੰਡਾਂ ਦੇ ਵਿੱਚ। ਬੱਟੂ ਸਾਹਿਬ ਆ ਵੇਖਿਓ, ਹੱਥ ਮੈਂ ਘੁਮਾਵਾਂ। ਆ ਫਿਰ ਇੱਦਾਂ ਫੜਿਆ ਮੈਂ ਮੋਬਾਈਲ। ਹਾਂ ਹਾਂ, ਬੱਟੂ ਸਾਹਿਬ ਜਾਚ ਸਿੱਖਣ ਦੇ ਵਲੌਗ ਬਣਾਉਣ ਦੀ, ਗੇਮ ਬਣਾਉਣਾ। ਵੈਸੇ ਤਾਂ ਤੁਸੀਂ ਸਿਰ ਤੇ ਫਿਰਕੀ ਲਵਾ ਲਓ ਤਾਂ ਜਿੱਥੇ ਮੇਰਾ ਹੱਥ ਪਹੁੰਚਦਾ ਤੁਹਾਡਾ ਸਿਰ ਪਹੁੰਚਣਾ। ਇਹ ਆ ਵੇਖਿਓ, ਇਹ ਘੁਮਾਣਾ ਇੱਕ ਮਿੰਟ ਹੈ। ਅੱਛਾ ਫਿਰ ਇੱਧਰ ਵੇਖੋ ਯਾਰ। ਅੱਲਾ ਜੀ, ਸਾਰੀ ਜ਼ਿੰਦਗੀ ਦਾ ਮੈਨੂੰ ਟਾਈ ਬੰਨਣਾ ਨਹੀਂ ਆਇਆ ਤੇ ਸੇਮ ਮੋਬਾਈਲ ਵਾਲਾ ਘੁਮਾਣਾ ਵੀ ਜਿੱਥੇ ਇਹ ਜੇ ਘੁਮਾਉਂਦੇ ਨਾ ਤੇ ਮੈਨੂੰ ਭੁੱਲ ਜਾਂਦਾ। ਆ ਵੇਖੋ, ਇੱਦਾਂ ਫੜਿਆ ਮੈਂ। ਆ ਵੇਖੋ, ਆ ਫੜਿਆ ਨਾ ਮੋਬਾਈਲ ਮੈਂ। ਤੇ ਹੁਣ ਜਦੋਂ ਮੈਂ ਆਪਣੇ ਨੂੰ ਵਿਖਾਉਣਾ, ਕੰਮ ਤੇ ਆਸਾਨ ਹੈ। ਚਲੋ ਹੁਣ ਮੈਂ ਕਰਾਂਗਾ। ਹੁਣ ਮੈਂ ਸੋਹਣਾ ਲੱਗਣ ਡਿਆ ਕਿ ਨਹੀਂ? ਤੂੰ ਵੇਖ ਕੇ ਦੱਸ ਪਿੱਛੋਂ ਦੀ। ਨਹੀਂ ਨਹੀਂ, ਠੀਕ ਲੱਗ ਰਿਹਾ, ਸੋਹਣਾ ਲੱਗਦਾ? ਠੀਕ ਲੱਗ ਰਿਹਾ। ਤੁਸੀਂ ਵੀ ਸੋਹਣੇ ਲੱਗ ਰਹੇ, ਮਾਸ਼ਾਅੱਲਾ। ਮਾਸ਼ਾਅੱਲਾ। ਰੋਜ਼ ਸਾਹਿਬ ਇੱਕ ਵਾਰੀ ਕਰਕੇ ਵਿਖਾਓ। ਨਹੀਂ ਹੋਣਾ, ਨਹੀਂ ਹੋਣਾ? ਮੈਂ ਕਰਾਂਗਾ ਨਾ। ਲੋ ਵੀ ਲਾਹੌਰ ਖੁੱਲ ਗਿਆ ਤੇ ਕੁਛ ਨਾ ਕੁਛ ਅਸੀਂ ਹੁਣ ਲੈਲਪੁਰ ਜਾਣ ਦੀ ਤਿਆਰੀ ਕਰਨ ਲੱਗੇ ਹਾਂ ਤੇ ਹੋਪਫੁਲੀ ਰਸਤੇ ਸਾਨੂੰ ਖੁੱਲੇ ਮਿਲਣਗੇ। ਕਿਉਂਕਿ ਭਾਈ ਤੇ ਪਹਿਲਾਂ ਆਪਾਂ ਜਾਣਾ ਪਾਕਿਸਤਾਨੀ ਸੂਟ ਲੈਣ, ਮੈਨੂੰ ਬੜੇ ਪਸੰਦ ਆਏ। ਮੈਂ ਵੀ 4-5 ਲਏ ਉੱਥੋਂ ਤੇ ਭਾਈ ਨੂੰ ਲੈ ਕੇ ਦੇਣੇ ਪਿੱਛੇ ਅਜੇ ਨੂੰ ਵੀ, ਤੇ ਮੁੰਡਾ ਪਿੱਛੇ ਉਹਨੂੰ ਮੁਹੱਬਤ ਫੇਰ ਹੋਈ ਨਵੀਂ ਤੇ ਫੁੱਲ ਦੇ ਕੇ ਆਇਆ ਹੁਣ, ਫੁੱਲ ਦੇ ਕੇ ਆਇਆ ਹੁਣ, ਇਹਨੂੰ ਵੀ ਲੈ ਕੇ ਦੇਣੇ ਫੁੱਲ ਫੀਲਿੰਗ ਚ। ਚਲੋ ਇੱਕ ਵਾਰ ਉੱਥੋਂ ਪੈਸੇ ਥੋੜੇ ਲੈ ਲਈਏ, ਪੈਸੇ ਹੈ ਨਹੀਂ, ਚੇਂਜ ਕਰਾ ਲਈਏ, ਫਿਰ ਚੱਲਦੇ ਆਪਾਂ ਕੱਪੜੇ ਲੈ। ਸਾਨੂੰ ਵੀ ਕਨਵਰਟ ਕਰਾ ਦਿਓ ਭਰਾ ਜੀ, ਸਾਨੂੰ ਕਨਵਰਟ ਨਹੀਂ ਕਰਾਉਂਦੇ ਇੰਦਾ ਜੀ ਯਾਰ। ਅੱਛਾ, ਕੋਈ ਗੱਲ ਕਹੀ ਜਾਂਦੇ ਕਿ ਤੁਸੀਂ ਕਰਨਾ ਕੀ, ਪੈਸੇ ਜੋ ਲੈਣਾ ਸਾਨੂੰ ਦੱਸੋ, ਜੋ ਲੈਣਾ ਸਾਨੂੰ ਦੱਸੋ। ਇਹ ਵੀ ਤੁਹਾਡਾ ਹੀ ਹੈ। ਤੇ ਕੋਈ ਚੀਜ਼ ਬੰਦੇ ਨੇ ਚੋਰੀ ਉਹਲੇ ਵੀ ਲੈਣੀ ਹੁੰਦੀ ਹੈ। ਅਸੀਂ ਆਏ ਹਾਂ ਮਾਲ 'ਚ ਸ਼ਾਪਿੰਗ ਕਰਨ ਵਾਸਤੇ ਤੇ ਕੁਝ ਚੀਜ਼ਾਂ ਵੀਰ ਭਾਈ ਨੇ ਲੈਣੀਆਂ, ਉਹ ਲੈਣ ਵਾਸਤੇ ਆਏ ਹਾਂ। ਤੇ ਕੁਝ ਚਾਚਾ ਜੀ ਟੱਕਰੇ ਆ, ਬਜ਼ੁਰਗ ਟੱਕਰੇ, ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਕੀ ਕਰਦੇ ਆ। ਕੀ ਆਂਦੇ ਆ ਵੀਰ ਭਾਈ? ਪਟਿਆਲੇ ਦਾ ਜਨਮ ਹੈ ਅੰਕਲ ਦਾ। ਪਟਿਆਲੇ ਤੋਂ ਤੁਸੀਂ? मेरे पेरेंट्स सारे पटियाले से आए, मेरी अपनी पैदाइश भी पटियाले की। अच्छा अच्छा। 2006 में पटियाले में गए थे और महाराजा ने बुलाया था। हम 35 लोग अपनी फैमिली के गए थे बॉर्डर को क्रॉस करके। किहड़े महाराजा ने? महाराजा पटियाला। महाराजा पटियाला। अच्छा अच्छा। युवराज सिंह लास्ट एडिशन। एम आई राइट? हाँ जी। तो किसी ने प्रेडिक्शन की थी कि जो लास्ट महाराजा जो है ये ना शुरू है। फिर सानू पूरा डेलीगेशन लैन आया असी ऑन फुट जो ना क्रॉस किया बॉर्डर। फिर असी तुहाडे गोल्डन टैंपल ही गए। आई लॉस्ट माई हार्ट देयर। इतनी खूबसूरत जगह। असी तो इतने बड़े तंग आ गए उन्होंने वेख के गार्ड में ते पुलिस में। उत्थे कोई गार्ड नहीं, चारों तरफ पानी देना, टोलियां बैठियां सन और वो तुसीं गुरबानी कहंदे हो ना, म्यूजिक के उत्ते गुरबानी लगी हुई। सब
ਸਕੂਨ ਬਿਲਕੁਲ। ਕਿਹੜੀ ਜਗ੍ਹਾ? ਗੋਲਡਨ ਟੈਂਪਲ ਅੱਛਾ ਅੰਮ੍ਰਿਤਸਰ। ਅੱਛਾ, ਠੀਕ ਠੀਕ। ਉਸ ਦੇ ਬਾਅਦ ਫਿਰ ਪਟਿਆਲੇ ਗਏ ਤੇ ਉੱਥੇ ਵੀ ਜਾ ਕੇ ਕਾਫੀ ਦੇਰ ਰਹੇ। ਉੱਥੇ ਜਾ ਕੇ ਸਾਰੀ ਚੀਜ਼ਾਂ ਦੇਖੀਆਂ। ਮੋਤੀ ਮਹਿਲ ਲਿਖਿਆ ਤੁਹਾਡਾ। ਹਾਂ ਪਟਿਆਲੇ ਦਾ ਮੋਤੀ ਮਹਿਲ। सब मेरे आई एम सॉरी जी माय एंसेस्टर्स से माइग्रेटेड फ्रॉम पंजाब वो पटियाला सॉरी और अच्छे कोई जाने पे तकलीफ ਬਹੁਤ ਖੁਸ਼ੀ ਹੋਈ। आप साढ़े उधर बोले नहीं इस करके बढ़िया लग ਸ਼ਾਪਿੰਗ ਕਰ ਲਈ ਆ ਬਹੁਤ ਸਾਰੀ। ਇਧਰ ਵੇਖੋ LAMA ਪਾਕਿਸਤਾਨੀ ਬ੍ਰਾਂਡ ਆ ਤੇ ਬਹੁਤ ਪਸੰਦ ਆਇਆ। ਕਿਹੜੀ ਕਿਹੜੀ ਆ ਇੱਕ ਜੁੱਤੀ ਪਾ ਵੀ ਲਈ ਇਹਨੇ ਵੀਰ ਭਾਈ ਨੇ। ਵਧੀਆ ਲੱਗਾ ਬ੍ਰਾਂਡ? ਬਹੁਤ ਵਧੀਆ ਲੱਗਾ ਮੈਨੂੰ। ਤੇ ਉਧਰ ਇੱਥੇ ਤਾਂ ਹੈ ਮੇਡ ਇੱਥੇ ਦਾ ਪਾਕਿਸਤਾਨ ਉਧਰ ਹੀ ਲੱਭਦਾ। ਫਾਇਦਾ ਵਾ ਨਾ ਉੱਥੇ ਜਾ ਕੇ ਪਾਉਣ ਦਾ ਫਿਰ ਮਜ਼ਾ ਤਾਂ ਆਉਣਾ ਨਾ ਉੱਥੇ ਅਵੇਲੇਬਲ ਨਹੀਂ ਹੋਣਾ। ਹਾਂ ਤੇ ਇਧਰ ਭਾਈ ਸਾਹਿਬ ਜ਼ਹੂਰ ਸਾਹਿਬ ਮਿਲੇ ਆ। ਜ਼ਹੂਰ ਸਾਹਿਬ ਇੱਥੇ ਇਹਨਾਂ ਦੇ ਆਊਟਲੈਟ ਨੇ ਕਿਸ ਨਾਂ ਤੋਂ? ਉਂਝੇ ਲੰਡਨ। ਉਂਝੇ ਲੰਡਨ। ਮੇਰੀ ਦਾਵਤ ਹੈ ਕਿ ਤੁਸੀਂ ਸਵਿਗੀ ਤੋਂ ਸ਼ੀਟ ਲਿਆਓ। ਇਹ ਸਭ ਹੋ ਕੇ ਜਾਣਾ ਪੂਰੇ ਲਾਹੌਰ 'ਚ ਮੈਂ 8 ਜਗ੍ਹਾ ਤੇ ਅਵੇਲੇਬਲ ਹਾਂ। ਠੀਕ ਹੈ ਜੀ। ਔਰ ਪਾਕਿਸਤਾਨ 'ਚ ਮੇਰੇ ਕੋਲ 21 ਸਟੋਰ ਨੇ ਸਾਡੇ। ਉਹ ਵਾਹ ਜੀ। ਕਿਤੇ ਵੀ ਜਾਣਾ ਹੈ ਜੈਕਟਸ ਪਾਓ ਜੁੱਤੀ ਪਾਓ ਫਲੈਟ 50% ਹੈ ਤੁਹਾਡੀ। ਹਾਂ ਜੀ 50% ਦੀ ਆਫ ਲੱਭ ਗਈ ਤੁਹਾਨੂੰ। मैं ना वापस करके इधर ना चली उनके स्टोर बंद हो गए लेकिन ਤੁਹਾਡੇ ਲਈ ਮੈਂ ਹੁਣ ਵੀ ਖੋਲ ਸਕਦਾ। ਨਹੀਂ ਕੋਈ ਨਹੀਂ ਫੇਰ ਆ ਜਾਏਗਾ। ਕੋਈ ਮਸਲਾ ਨਹੀਂ। ਕੋਈ ਨਹੀਂ ਫੇਰ ਆ ਮਹਿਮਾਨ ਹੋ। ਬੇਟੀ ਤੁਹਾਡੀ ਦੱਸਿਓ ਜ਼ਰਾ ਕੀ ਨਾਮ? ਕੀ ਨਾਮ? अबीरा चौधरी। ठीक है। और शी इज अराउंड 10 इयर्स लेकिन ह्यूज फैन ऑफ नासिर ढिल्लों एंड राणा साहब। अच्छा वाह जी। ओह शी लव। और रात भी मैं उनको 11:30 बजे उन्होंने कहा पुत्र बस कर दे सुबह स्कूल जाना है। एंड शी सेड पापा ये बस थोड़ा जिहा रह गया। और शी लाइक और ਜਦੋਂ ਰਾਣਾ ਨਾਸਰ ਸਾਹਿਬ ਨੇ ਉਹ ਗਿਫਟ ਫੜਿਆ ਨਾ ਕਹਿੰਦੇ ਇਹ ਤਲਵਾਰ ਤੁਹਾਡੇ ਲਈ ਲਿਆਇਆ। ਨਾਸਰ ਕਹਿੰਦੇ ਖੁੰਡੀ ਤੇ ਨਹੀਂ ਕਹਿੰਦੇ ਨਹੀਂ ਤੇਜ਼ ਕਹਿੰਦੇ ਫੜਾਉਂਦਾ ਕਿਉਂ ਨਹੀਂ। ਐਂਡ ਸ਼ੀ ਲਵਡ ਇਟ ਲਿਟਰਲੀ ਸ਼ੀ ਟ੍ਰਾਈ ਟੂ ਕਾਪੀ ਇਟ। ਔਰ ਮੈਂ ਪੰਜਾਬੀ ਜਿਹੜੀ ਕਾਨਫਰੰਸ ਹੋਈ ਹੈ ਮੈਂ ਨਹੀਂ ਜਾ ਸਕਿਆ ਲੇਕਿਨ ਮੈਂ ਇੱਕ ਵਲੌਗ ਜਿਹੜਾ ਉਹ ਦੇਖ ਕੇ ਕਿ ਯਾਰ ਇੱਥੇ ਹੋਇਆ ਕਿ ਤੁਹਾਡੇ ਜਿਹੜੇ ਮਾਸ਼ਾਅੱਲਾ ਕਲਮਾਤ ਨਿਕਲਦੇ ਉਹ ਤੁਸੀਂ ਜੋ ਕੁਝ ਸੁਣਾਉਂਦੇ ਹੋ ਦੈਟਸ ਅ ਸੁਫਿਆਨਾ। ਔਰ ਆਈ ਲਵਡ ਇਟ। ਥੈਂਕ ਯੂ। ਸੱਚਾਈ ਵਿੱਚ ਨਾ ਗੂੰਜਦੀ ਆ ਵਿੱਚ ਮਿਹਰਬਾਨੀ। ਦਿਲ ਦੇ ਵਿੱਚ ਜਾਂਦੀ। ਗਾਉਣ ਸੁਣਨ ਨੂੰ ਸੁਣ ਲਈਦਾ ਕੰਨਾਂ ਤੇ ਕਰੀ ਰਹਿੰਦੇ ਆ ਜਿਹੜੇ ਕੰਨ ਤੋਂ ਥੱਲੇ ਉਤਰਦੀ ਦਿਲ ਦੇ ਵਿੱਚ ਵੜਦਾ ਨਾ ਅਲਫਾਜ਼ ਜਿਹੜੇ ਉਹ ਤੁਹਾਡੇ ਸ਼ਬਦ ਵਰਗੇ ਹੋਏ ਨਾ ਉਹ ਨਹੀਂ ਲੱਭਦੇ ਸਾਨੂੰ। ਸ਼ੁਕਰੀਆ ਜੀ ਸ਼ੁਕਰੀਆ। ਬਹੁਤ ਅਰਸੇ ਬਾਅਦ ਕਿਸੇ ਨੇ ਸੁਣਿਆ ਕਿ ਅਸੀਂ ਕੋਈ ਦਿਲ ਦੀਆਂ ਗੱਲਾਂ ਸੱਚੀਆਂ ਗੱਲਾਂ ਜਿਹੜੀਆਂ ਭਾਈ ਨਾਲ ਜੋੜਦੇ ਨੇ ਦਿਲ ਨੂੰ ਦਿਲ ਨਾਲ ਜੋੜਨ ਉਹ ਮਜ਼ਾ ਆਉਂਦਾ ਤੁਹਾਨੂੰ ਸੁਣ ਬਹੁਤ ਮਿਹਰਬਾਨੀ ਸਰ। ਔਰ ਲਵਡ ਇਟ। ਬਹੁਤ ਸ਼ੁਕਰੀਆ। ਬੇਟੀ ਨੂੰ ਬਹੁਤ ਸਾਰਾ ਪਿਆਰ ਸਲਾਮ ਮੇਰੇ ਵੱਲੋਂ ਤੇ ਘਰ ਵੀ ਸਾਰਿਆਂ ਵੱਲੋਂ ਪਿਆਰ ਸਲਾਮ ਤੇ ਘਰ ਵੀ ਆਵਾਂਗੇ ਵਾਦਾ ਰਹਿ ਮੇਰਾ ਇੱਕ ਮਾਨ ਰਹਿ ਜਾਏਗਾ ਤੁਸੀਂ ਸਾਡੇ ਕੋਲ ਆਓ ਸਾਨੂੰ ਕੋਈ ਮੌਕਾ ਦਿਓ ਖਿਦਮਤ ਦਿਓ। ਬਹੁਤ ਸ਼ੁਕਰੀਆ। ਓਕੇ ਜੀ ਸ਼ੁਕਰੀਆ ਸਰ ਬਹੁਤ ਸ਼ੁਕਰੀਆ। ਲਓ ਵੀ ਦੋਸਤੋ ਸ਼ਾਪਿੰਗ ਕਰਕੇ ਲਾਹੌਰ ਦੇ ਪੈਕੇਜਸ ਮਾਲ ਦੇ ਵਿੱਚੋਂ ਤੇ ਖਾ ਪੀ ਕੇ ਅਸੀਂ ਹੁਣ ਤੁਰ ਪਏ ਲੈਲਪੁਰ ਜਾਣਾ ਸੀ ਤੇ ਦੇਰ ਹੋ ਗਈ ਵਾਵਾ ਸਾਨੂੰ ਤੇ ਡੇਢ ਹੋ ਗਏ ਭਰਾ ਰੋਜ਼ ਲਾਰਾ ਲਾਉਂਦਾ ਵੀ ਹੁਣ ਚੱਲੇ ਆਹ ਦੇਖ ਲਓ ਫਿਰ ਰਾਤ ਪਾਤੀ ਅੱਜ ਵੀ ਸਵੇਰ ਦਾ ਕਿਹਾ ਵੀ ਸਵੇਰੇ ਜਾਣਾ। ਤੇ ਇਹ ਕਸੂਰ ਇਹਨਾਂ ਦਾ ਆਪ 2 ਵਜੇ ਸੁੱਤੇ ਉੱਠੇ ਤੇ ਕਹਿਣ ਮੈਨੂੰ ਨਹੀਂ ਅੱਛਾ ਮੈਂ ਇੱਕ ਹੋਰ ਗੱਲ ਦੱਸਾਂ ਹੁਣ। ਮੈਂ ਨਾ ਪਹਿਲਾਂ ਇਹ ਸੋਚਿਆ ਸੀਗਾ ਵੀ ਵੋਕਲ ਜਿਹੜੀ ਰਾਤੀ ਕੀਤੀ ਨਾ ਉਹ ਅੱਜ ਕਰ ਲਾਂਗੇ। ਫਿਰ ਮੈਂ ਯਾਰ ਨਹੀਂ ਕੱਲ ਭਾ ਨੇ ਕਿਹਾ ਵੀ ਫੈਸਲਾਬਾਦ ਜਾਣਾ ਕੱਲ ਟਾਈਮ ਨਹੀਂ ਹੋਣਾ ਤੇ ਮੈਂ ਨਿਬੇੜ ਕੇ ਹੀ ਸੌਂਗਾ। ਤੇ ਮੈਂ ਨਿਬੇੜ ਕੇ ਸਵੇਰੇ 9 ਵਜੇ ਆ ਕੇ ਲੰਮੇ ਪਿਆ ਜੇ ਚੱਲ ਹੁਣ ਫੋਨ ਕਰਦਾ 1:30 ਵਜੇ ਮੈਂ ਆਪ ਫੋਨ ਕਰਕੇ ਪੁੱਛਿਆ ਵੀ ਕਿੱਥੇ ਆ। ਚਲੋ ਜੀ ਚੱਲਦੇ ਹੁਣ ਲੈਲਪੁਰ ਨੂੰ। ਅੱਜ ਰਾਤ ਆਪਾਂ ਪਹੁੰਚਦੇ ਹਾਂ ਤੇ ਕੱਲ ਆਪਾਂ ਪਿੰਡ ਤੁਹਾਨੂੰ ਮਿਲਦੇ ਹਾਂ ਜਾ ਕੇ। ਤੇ ਵਲੌਗ ਮੁੱਕਾ ਨਹੀਂ ਹਲੀ ਇਹ ਕੰਟੀਨਿਊ ਆ। ਆਓ ਜੀ ਕੀ ਹਾਲ ਹੈ ਜੀ? ਕੀ ਹਾਲ ਹੈ ਜੀ? ਠੀਕ ਹੋ? ਤੇ ਸਰਦਾਰ ਸਾਹਿਬ ਹਰਾਂ ਨਾਲ ਜੀ ਬੜੀ ਖੁਸ਼ੀ ਹੋਈ ਹੈ ਮਿਲ ਕੇ। ਖੁਸ਼ੀ ਹੋਈ? ਚਾਹ ਚੜਿਆ ਜੀ? ਚਾਹ ਚੜਿਆ ਬੜਾ ਚਾਹ ਚੜਿਆ। ਹਾਂ ਫੋਟੋ ਵਿੱਚ ਛਕਾਉਂਦੇ ਨੇ। ਹਾਂਜੀ ਕਿੱਥੋਂ ਦੇ ਭਾਈ ਸਾਹਿਬ? ਅਸੀਂ ਪਾਕ ਪਤਨ ਸ਼ਰੀਫ ਤੋਂ ਬਾਬਾ ਫਰੀਦ। ਹਾਏ ਬਾਬਾ ਜੀ ਦੀ ਧਰਤੀ ਤੇ। ਜੀ ਜੀ ਕੀ ਬਾਤ ਇੱਕ ਆ ਮੇਰਾ ਭਰਾ ਵੀ ਮਿਲਣ ਆਇਆ। ਅੱਛਾ ਬਾਬਾ ਜੀ ਸਾਡੇ ਕੋਲ ਬਾਬਾ ਜੀ ਦੇ ਸ਼ਹਿਰ 'ਚ ਵੀ ਚੱਕਰ ਲਾਓ ਸਰਦਾਰ ਸਾਹਿਬ। ਅੱਛਾ ਜੀ ਜੀ ਬਹੁਤ ਸ਼ੁਕਰੀਆ। ਸ਼ੁਕਰੀਆ ਭਾਈ ਜੀ। ਆਓ ਨਾ ਇੱਧਰ। ਕਿੱਧਰ ਆਵਾਂ ਮੈਂ? ਤੁਸੀਂ ਆਓ ਅਸੀਂ ਵੀ ਤੁਹਾਡੀ ਬਣਾ ਦਈਏ ਨਾ। ਅਸੀਂ ਨਾ ਲੋਕਲ ਰੋਡ ਥਾਣੀ ਜਾਣਦੇ ਆ ਰਾਹ ਬੰਦ ਹੈ ਸਾਰਾ ਨਾ। ਅਸੀਂ ਨਨਕਾਣਾ ਸਾਹਿਬ ਵਾਲੀ ਸਾਈਡ ਤੋਂ ਜਾਣ ਦੀ ਕੋਸ਼ਿਸ਼ ਕਰਨੇ ਆ ਤੇ ਵੀਰ ਸਿੰਘ ਹੁਣੀ ਵਿੱਚ ਬੈਠੇ ਆ ਗੱਡੀ 'ਚ ਇੱਧਰ। ਤੇ ਇਹ ਰਾਹ ਜਿਹਾ ਮੁੰਡਾ ਵਿਆਹ ਕੇ ਆਇਆ ਤੇ ਇਹਨੇ ਡੱਕ ਲਿਆ ਸਾਨੂੰ। ਕਿਉਂ ਬਾਈ? ਮੈਂ ਕਿਹਾ ਤੁਸੀਂ ਡੱਕਿਆ ਕਿ ਇਹਨੇ ਸਾਨੂੰ?
ਇੱਕ ਦੋ ਵਾਰ ਹਾਲ ਕੀ ਦੇਖਿਆ ਤੇ ਉਹਨੂੰ ਜਾਣ ਨੂੰ ਤਾਂ ਵਿਆਹ ਹੋਇਆ ਫਟਾਫਟ ਘਰ ਛੱਡਣ ਲੱਗਿਆ ਜੀ ਹੈ ਛੱਡਣ ਲੱਗਿਆ ਬਸ ਤੁਹਾਨੂੰ ਮਿਲਾਉਣ ਮੈਂ ਭਾਈ ਯਾਰ ਨੂੰ ਮੁਲਾਕਾਤ ਤੇਰੀ ਵੀ ਕਰਾ ਰਹੀ ਹੈ ਕਹਿੰਦੀ ਸੰਗੀ ਨੇ ਤੇਰੀ ਸ਼ਾਦੀ ਦੀ ਪਿੱਛੇ ਤੇ ਕਿੱਥੇ ਵੇਖਿਆ ਕਿੱਥੇ ਤੁਸੀਂ ਸਾਨੂੰ ਅਸੀਂ ਤੁਹਾਨੂੰ ਭਾਈ ਫਿਰ ਟੱਚ ਕੀਤਾ ਤੇ ਮੈਂ ਕਿਹਾ ਚਲੋ ਆਓ ਭਾਈ ਜੀ ਪਾਣੀ ਸ਼ਾਨੀ ਪੀਓ ਸਾਡੇ ਸਰ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਮੈਂ ਸ਼ੁਕਰੀਆ ਭਾਈ ਨੂੰ ਵੇਖ ਕੇ ਮੈਂ ਦੱਸਿਆ ਵੀ ਭਾਈ ਢਿੱਲੂ ਸਾਹਿਬ ਨੇ ਤੇ ਹੁਣ ਚੱਲਨੇ ਆ ਉੱਥੇ ਡਾਕ ਕੇ ਨਾਲ ਗੱਲਸ਼ਪ ਲਾਈਏ ਨਾਲੇ ਬੜੀ ਖੁਸ਼ੀ ਹੋਈ ਮਿਲ ਕੇ ਸਾਡਾ ਭਰਾ ਦਾ ਬੰਦਾ ਹੀ ਮੈਂ ਮਿਲਿਆ ਮੈਂ ਰੋਕ ਲਿਆ ਮੈਂ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਸ਼ੁਕਰੀਆ ਮੁਬਾਰਕ ਹੋਏ ਭਾਈ ਵਿਆਹ ਦੀ ਬਹੁਤ ਬਹੁਤ ਹੈ ਤੇ ਤੂੰ ਗਿਆ ਤੇ ਫਾਸੀਆਂ ਚਲੋ ਫਿਰ ਵੀ ਮੁਬਾਰਕ ਹੋਏ ਤੁਹਾਨੂੰ ਦੇਖ ਕੇ ਮੈਂ ਜ਼ਿਆਦਾ ਖੁਸ਼ ਹੋ ਗਿਆ ਅੱਛਾ ਮਿਹਰਬਾਨੀ 12 ਵੱਜ ਗਏ ਆ ਥੱਕ ਵੀ ਬਹੁਤ ਗਿਆ ਨੀਂਦ ਬਹੁਤ ਆਈ ਆ ਤੇ ਰਾਹ 'ਚ ਰੁਕ ਗਏ ਆ ਪਹਿਲਾਂ ਇਰਾਦਾ ਸੀ ਵੀ ਚਾਹ ਪੀਨੇ ਆ ਢਾਬੇ ਤੋਂ ਫਿਰ ਦਿਲ ਕੀਤਾ ਵੀ ਸੂਪ ਪੀਨੇ ਅਸੀਂ ਮੰਗਾ ਲਏ ਸੂਪ ਤੇ ਵੀਰ ਭਾਜੀ ਪਤਾ ਨਹੀਂ ਕੀ ਆਰਡਰ ਕਰੀ ਫਿਰਦੇ 5-7 ਫਰੂਟਾਂ ਨੂੰ ਮਿਕਸ ਜਿਹਾ ਕਰ ਲਾਂਗੇ ਗ੍ਰਾਈਂਡਰ 'ਚ ਪਾ ਕੇ ਕੀ ਕਰਨ ਲੱਗੇ ਜੀ ਆਈਸਕ੍ਰੀਮ ਹੈ 4 ਤਰ੍ਹਾਂ ਦੀ ਇੱਕ ਮਿੰਟ ਆਈਸਕ੍ਰੀਮ ਆ ਉਹ ਖਾ ਕੇ ਵੇਖਣ ਲੱਗੇ ਆ ਇੱਕ ਇਹਨਾਂ ਦੀ ਸਪੈਸ਼ਲ ਹੈ ਕੁਝ ਪਤਾ ਨਹੀਂ ਕੀ ਆਈਸਕ੍ਰੀਮ ਹਾਂ ਆਈਸਕ੍ਰੀਮ ਖਾਣੀ ਹੈ ਆਈਸਕ੍ਰੀਮ ਖਾਣੀ ਐ ਇਸ ਵੇਲੇ ਆਈਸਕ੍ਰੀਮ ਐਸ ਵੇਲੇ ਆਈਸਕ੍ਰੀਮ ਰਾਤ ਦੇ 12 ਵਜੇ ਤੇ ਅੱਜ ਸੁਣਾਇਆ ਤੁਸੀਂ ਸਾਨੂੰ ਕੁਝ ਨਹੀਂ ਚਲੋ ਕੋਈ ਨਹੀਂ ਅੱਜ ਰਾਤ ਜਾਂਦੇ ਸੁਣਾਂਗੇ ਤੁਹਾਡੇ ਨੂੰ ਜਾਂਦਾ ਮੂੰਹ ਠੰਡਾ ਕਰਕੇ ਸੁਣਾਉਣਾ ਠੰਡਾ ਕਰਕੇ ਲੈ ਮੇਰਾ ਬਾਟੋ ਦੀ ਬੜਾ ਪਾਵ ਟੋਪੀ ਬਾਜ ਨੂੰ ਅੱਜ ਇਹਦਾ ਬੰਦਾ ਵੀ ਹੈ ਅੱਜ ਮੁੰਡਾ ਸਾਡਾ ਖੁਸ਼ ਭਾਜੀ ਬਹੁਤ ਆ ਹੈਂ ਕਿਉਂ ਹੈ ਉਪਲਬਧੀ ਹਾਸਲ ਕੀਤੀ ਹੈ ਬਹੁਤ ਖੁਸ਼ ਹੈ ਮੁੰਡਾ ਮੈਂ ਕਹਿੰਦਾ ਜਿਹੜੀ ਉਹਨੂੰ ਪ੍ਰਾਪਤੀ ਹਾਸਲ ਹੋਈ ਹੈ ਨਾ ਤੇ ਅੱਗੇ ਕਰਕੇ ਪਾਸ ਅੱਗੇ ਕਰਕੇ ਇੱਥੇ ਨਹੀਂ ਇੱਥੇ ਹੈ ਥੋੜਾ ਸਿਰ ਜਿਹਾ ਲਾ ਹੈ ਗਿਆ ਜੀ ਆਪਣਾ ਥੋੜਾ ਇੱਕ ਹੋਰ ਕੰਮ ਇਹ ਕੀ ਆ ਇਹ ਕਿਹੜਾ ਕਲਚਰ ਆ ਇਹ ਤੁਰਕੀ ਵਾਲਾ ਹੋ ਗਿਆ ਤੁਰਕੀ ਵਾਲਾ ਲਓ ਵੀ ਲੇਟ ਬਹੁਤ ਸਾਰੇ ਹੋ ਗਏ ਆਪਾਂ ਤੇ ਵੀਰ ਸਿੰਘ ਹੁਣਾਂ ਲਾਤਾ ਤੇ ਮੁੰਡਾ ਮੇਰਾ ਹਾਲੇ ਜਾਗਦਾ ਸੀ ਆਂਦਾ ਮੈਨੂੰ ਝੂਟਾ ਦੇ ਕੇ ਆਓ ਤੇ ਇਹਨੂੰ ਥੋੜਾ ਜਿਹਾ ਘੁਮਾ ਲਵਾਂ ਫਰਾ ਲਵਾਂ ਤੇ ਫਿਰ ਸੌਣਾ ਆਪਾਂ ਕਿਉਂਕਿ ਸਵੇਰੇ ਆਪਾਂ ਵੀਰ ਸਿੰਘ ਹੁਣਾਂ ਦਾ ਪਿੰਡ ਆ ਇੱਥੇ ਉੱਥੇ ਨਾਗੋ ਕੀ ਸਰਲੀ ਉੱਥੇ ਜਾਣਾ ਆਪਾਂ ਸਵਖਤੇ ਉੱਠ ਕੇ ਸੋ ਕੱਲ ਤੁਹਾਨੂੰ ਮਿਲਾਂਗੇ ਨਵੇਂ ਵਲੌਗ ਦੇ ਨਾਲ ਸੋ ਕੱਲ ਤੁਹਾਨੂੰ ਮਿਲਦੇ ਆ ਇੱਕ ਨਵੇਂ ਵਲੌਗ ਦੇ ਵਿੱਚ ਰੱਬ ਰੱਖਾ